ब्रेक तो बाद तुहाडा सब दा बहुत बहुत स्वागत है। हुण आपां गलबात करांगे अज दे थर्ड वाले इशू के उपर। डॉक्टर साहब कोलों उन्हां दे विचार सुनदे हां। असीं चाहांगे कि तुसीं साडे नाल इसे तरह ही जुड़े रहना। थैंक यू सो मच जी। डॉक्टर साहब की कहना चाहोगे? देखो, अक्सर जदों भी असीं करतारपुर साहब नाल संबंधित कोई सैगमेंट करदे साडा ये खदशा हुंदा है और बार बार असीं ये कहंदे हैं कि वी आर कीपिंग द फिंगर्स क्रॉस्ड जी कि ਇਹ ਕੀ ਸ਼ਰਾਰਤ ਕਰ ਸਕਦੇ ਨੇ, ਕੀ ਇਹਨਾਂ ਦੇ ਮੌਕੇ ਦੇ ਉੱਤੇ ਪਹਿਲਾਂ ਰਜਿਸਟ੍ਰੇਸ਼ਨ ਲੇਟ ਕਰਨ ਦੀ ਗੱਲ ਵੀ ਇਹਨਾਂ ਨੇ ਕੀਤੀ ਹੈ, ਐਗਰੀਮੈਂਟ ਇੱਕ ਦਿਨ ਲੇਟ ਕੀਤਾ। ਅੱਜ ਵੀ ਮੈਂ ਖਬਰ ਦੇਖੀ ਨਹੀਂ ਕਿ ਵੀ ਸਾਈਨ ਹੋਇਆ ਜਾਂ ਨਹੀਂ ਹੋਇਆ। ਔਰ ਕਿਵੇਂ, ਕਿਉਂਕਿ ਜਿਹੜਾ ਮਰਕਜ਼ ਹੈ ਇਹ ਸਾਰੇ ਫੰਕਸ਼ਨਸ ਦਾ ਇੱਕ ਪਾਸੇ ਦਾ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਦੇ ਨਾਲ ਜੁੜਿਆ ਹੋਇਆ ਹੈ 9 ਨਵੰਬਰ ਨੂੰ। ਲੇਕਿਨ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਹਨਾਂ ਦਾ ਬਰਥ ਹੋਇਆ, ਉੱਥੇ ਮੇਨ ਸੈਲੀਬ੍ਰੇਸ਼ਨ ਆਲਰੇਡੀ ਇੱਕ ਨਗਰ ਕੀਰਤਨ ਜਿਹਨੂੰ ਪ੍ਰੋਸੈਸ਼ਨ ਲਈ ਸ਼ਬਦ ਅਸੀਂ ਨਗਰ ਕੀਰਤਨ ਵੀ ਇਸਤੇਮਾਲ ਕਰਦੇ ਹਾਂ। ਨਗਰ ਏਰੀਆ ਨੂੰ ਕਹਿੰਦੇ ਨੇ, ਪਿੰਡ ਨੂੰ, ਸ਼ਹਿਰ ਨੂੰ, ਕਸਬੇ ਨੂੰ। ਕੀਰਤਨ ਰੱਬ ਦੀ ਸਿਫਤ ਸਲਾਹ, ਕਿਉਂਕਿ ਜਦੋਂ ਪ੍ਰੋਸੈਸ਼ਨ ਪਾਸ ਹੁੰਦਾ ਹੈ ਤੇ ਗੁਰਬਾਣੀ ਗਾਈ ਜਾਂਦੀ ਹੈ ਜਿਹੜੀ ਰੱਬ ਦੀ ਸਿਫਤ ਸਲਾਹ 'ਚ ਹੈ, ਸੋ ਇਸ ਲਈ ਉਹਦਾ ਨਾਂ ਨਗਰ ਕੀਰਤਨ ਹੈ। ਸੋ ਆਲਰੇਡੀ ਹੁਣ ਵੀ ਜਿਹੜਾ ਇੱਕ ਨਗਰ ਕੀਰਤਨ ਦਿੱਲੀ ਤੋਂ ਵੀ ਜਾ ਰਿਹਾ ਜਿਹਨੂੰ ਪਰਮਜੀਤ ਸਿੰਘ ਸਰਨਾ ਔਰ ਦਿੱਲੀ ਅਕਾਲੀ ਦਲ ਉਹ ਲੀਡ ਕਰ ਰਿਹਾ, ਜਿਹਨੂੰ ਪਹਿਲਾਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕਰਨ ਲਈ ਮਨਜਿੰਦਰ ਸੱਸੇ ਨੂੰ ਵਿੱਚ ਖੜਾ ਕੀਤਾ ਸੀ, ਪਰ ਉਹ ਫਾਈਨਲੀ ਅਕਾਲ ਤਖਤ ਨੇ ਇੰਟਰਵੀਨ ਕਰਕੇ ਉਹਨੂੰ ਰੋਕਿਆ। ਇੱਕ ਪਾਸੇ ਕਿਉਂਕਿ ਬਾਦਲ ਅਕਾਲੀ ਦਲ ਜਿਹੜਾ ਕਿ ਬੀਜੇਪੀ ਦੀ ਬਿਹਸਤ ਤੇ ਹੀ ਕੰਮ ਕਰ ਰਿਹਾ ਹੈ, ਇਹ ਆਰਐਸਐਸ ਦੀ ਸਿੱਖ ਫਰੰਟ ਆਰਗੇਨਾਈਜੇਸ਼ਨ ਰੱਖੀ ਹੋਈ ਹੈ, ਸ਼੍ਰੋਮਣੀ ਕਮੇਟੀ ਵੀ ਔਰ ਕਿਸੇ ਹੱਦ ਤੱਕ ਅਕਾਲ ਤਖਤ ਦਾ ਜਥੇਦਾਰ ਵੀ ਉਹਨਾਂ ਦਾ ਹੀ ਅਪਾਇੰਟਡ ਹੁੰਦਾ ਹੈ। ਹੁਣ ਉਹਨਾਂ ਨੇ ਇੱਕ ਪਾਸੇ ਤਾਂ ਪਹਿਲਾਂ ਸੈਬੋਟਾਜ ਕੀਤਾ ਸੁਲਤਾਨਪੁਰ ਲੋਧੀਵਾੜਾ, ਜਿੱਥੇ ਕਿ ਜਿਹੜਾ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਸਟੇਜ ਲਾਉਣਾ ਚਾਹੁੰਦੀ ਸੀ, ਉਹਦੇ 'ਚ ਬਾਦਲਾਂ ਦਾ ਕੁਛ ਨਹੀਂ ਸੀ ਵਟਿਆ ਜਾਂਦਾ। ਸੋ ਉਹਨਾਂ ਨੇ ਇਸ ਨੂੰ ਕਰ ਕਰਾ ਕੇ ਅਕਾਲ ਤਖਤ ਤੋਂ ਹੀ ਅਖਵਾ ਨਹੀਂ, ਜੇ ਨਹੀਂ ਮੇਨ ਸਟੇਜ ਸ਼੍ਰੋਮਣੀ ਕਮੇਟੀ ਦੀ ਹੋਏਗੀ, ਦੂਜੇ ਵੀ ਲਾ ਸਕਦੇ ਨੇ, ਪਰ ਅਸੀਂ ਉੱਥੋਂ ਸਿਰਫ ਧਾਰਮਿਕ ਹੀ ਹੋਏ। ਸੋ ਉਹ ਤਾਂ ਉਹਨਾਂ ਨੇ ਬਾਦਲਾਂ ਦੇ ਨੂੰ ਜਿਹੜਾ ਅਗੇਨ ਫਰੰਟ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਹੁਣ ਦੂਜੇ ਪਾਸੇ ਕਿਉਂਕਿ ਸੈਂਟਰ 'ਚ ਬੀਜੇਪੀ ਸਰਕਾਰ ਹੈ, ਉਹ ਕੋਈ ਵੀ ਸਰਗਰਮੀ ਜਿਹੜੀ ਕਾਂਗਰਸ ਦੇ ਨਾਂ ਥੱਲੇ ਜਾਂ ਕੋਈ ਹੋਰ ਕਰਦਾ ਹੈ ਜਿਹਦੇ ਥੱਲੇ, ਜਿਵੇਂ ਇਹਨਾਂ ਨੇ ਨਵਜੋਤ ਸਿੱਧੂ ਨੂੰ ਡਿਸਕ੍ਰੈਡਿਟ ਕੀਤਾ, ਉਹ ਤਾਂ ਸਾਹਮਣੇ ਵੀ ਨਹੀਂ ਆਇਆ। ਪਰ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਇਹ ਤਾਂ ਗੱਲ ਬੜੀ ਪਾਕਿਸਤਾਨੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਫੋਰਨ ਮਿਨਿਸਟਰ ਨੇ ਕਿਹਾ ਜੀ ਅਸੀਂ ਮਨਮੋਹਨ ਸਿੰਘ ਨੂੰ ਸੱਦਾ ਦੇ ਰਹੇ ਹਾਂ, ਨਵਜੋਤ ਸਿੱਧੂ ਨੂੰ ਕਿਉਂ ਨਹੀਂ ਦਿੱਤਾ, ਜਿਹੜਾ ਪਹਿਲਾ ਮੈਸੇਂਜਰ ਆ ਕੇ ਬਣਿਆ, ਜਿਹਨੇ ਆ ਕੇ ਕਿਹਾ ਕਿ ਜੀ ਆ ਮੈਂ ਖੁਸ਼ਖਬਰੀ ਲਿਆਇਆ। ਸੋ ਕੁੱਲ ਮਿਲਾ ਕੇ ਜਿਹੜਾ ਇੱਕ ਪਾਸੇ ਤਾਂ ਉਹਨੂੰ ਕਾਂਗਰਸ ਨੇ ਵੀ ਖੂੰਜੇ ਲਾਇਆ, ਹਿੰਦੂਆਂ ਨੇ ਟ੍ਰੋਲ ਕੀਤਾ ਪੂਰੀ ਤਰ੍ਹਾਂ, ਮੀਡੀਆ ਤੋਂ ਵੀ ਜਿਹੜਾ ਉਹ ਪੈਸੇ ਬਣਾਉਂਦਾ ਸੀ ਕਪਲ ਸ਼ੋਅ 'ਚ, ਉਹ 'ਚੋਂ ਵੀ ਬਾਹਰ ਕੱਢਿਆ। ਔਰ ਇਸ ਸਾਰੇ 'ਚੋਂ ਅਸੀਂ ਦੇਖ ਰਹੇ ਹਾਂ ਕਿ ਹੁਣ ਈਵਨ ਜਿਹੜੇ ਫੰਕਸ਼ਨਸ ਪੰਜਾਬ ਗਵਰਨਮੈਂਟ ਆਰਗੇਨਾਈਜ਼ ਕਰਨਾ ਚਾਹੁੰਦੀ ਹੈ ਨਨਕਾਣਾ ਸਾਹਿਬ ਦੇ ਨਾਲ ਵੀ ਜਾ ਕੇ ਜਾਂ ਉਹਨਾਂ ਦਾ, ਹੁਣ ਇਹ ਜਿਹੜੀ ਸਟੇਟਮੈਂਟ ਮੈਂ ਸ਼ੇਅਰ ਕਰਨ ਲੱਗਾ ਇਹ ਕਿਸੇ ਖਾਲਿਸਤਾਨੀ ਦੀ ਨਹੀਂ ਹੈ, ਆਊਟਸਾਈਡ ਦੇ ਪੰਜਾਬ ਗਵਰਨਮੈਂਟ ਦਾ ਵਜ਼ੀਰ ਜਿਹੜਾ ਕਲਚਰਲ ਮਿਨਿਸਟਰ ਹੈ, ਜਿਹੜਾ ਇੰਚਾਰਜ ਹੈ ਇਸ ਸਾਰੇ ਦਾ, ਉਹਦਾ ਕਹਿਣਾ ਪਾਕਿਸਤਾਨ ਵਿਜ਼ਿਟ ਨੋਟ ਡਿਲੇਡ ਐਟ ਅਕਾਲੀਜ਼ ਬਿਹੈਸਟ। ਹੁਣ ਪਹਿਲਾਂ ਵੀ ਉਹਨਾਂ ਦਾ ਇੱਕ ਡੈਲੀਗੇਸ਼ਨ ਜਾਣਾ ਸੀ, ਉਹਨੂੰ ਐਨ ਮੌਕੇ ਤੇ ਸੈਂਟਰ ਗਵਰਨਮੈਂਟ ਨੇ ਇਜਾਜ਼ਤ ਨਹੀਂ ਦਿੱਤੀ। ਦਾ ਮਤਲਬ ਅਜੇ ਵੀ ਉਹ ਇਸ ਨੂੰ ਸਮੂਥ ਨਹੀਂ ਹੋਣ ਦੇਣਾ ਚਾਹੁੰਦੇ। ਔਰ ਇਹ ਸਟੇਟ ਕੈਬਨਿਟ ਮਿਨਿਸਟਰ ਹੈ ਆਰ ਅਪਸੈਟ over the delay in their proposed visit to Pakistan in connection with Prakash Purab celebrations of Guru Nanak. A ministerial delegation is to participate in a ceremony to begin Akhand Path at Nankana Sahib, Pakistan on October 31st. From Nankana Sahib, the ministerial delegation would reach Sultanpur Lodi on November 4. 31 ਅਕਤੂਬਰ ਨੂੰ ਨਨਕਾਣਾ ਸਾਹਿਬ 'ਚ ਅਖੰਡ ਪਾਠ ਸਾਹਿਬ ਆਰੰਭ ਹੋਣਾ ਹੈ, ਫਿਰ ਉਹਨੇ ਸੁਲਤਾਨਪੁਰ ਲੋਧੀ 4 ਨੂੰ ਆਉਣਾ। ਹੁਣ ਉਹਨਾਂ ਨੂੰ ਜਿਹੜਾ ਕਲਚਰਲ ਅਫੇਅਰਸ ਮਿਨਿਸਟਰ ਚਰਨਜੀਤ ਚੰਨੀ said the center under pressure from Akalis was delaying approval of their visit. Earlier too, when the ministerial delegation wanted to visit Pakistan in the last week, August, the Ministry of External Affairs had withdrawn the clearance at the last moment, he said. ਉਹਨੇ ਕਿਹਾ ਜੀ ਪਹਿਲਾਂ ਵੀ ਜਾਣਾ ਸੀ, ਲਾਸਟ ਮਿੰਟ ਦੇ ਉੱਤੇ ਸੈਂਟਰ ਗਵਰਨਮੈਂਟ ਨੇ ਉਹ ਕਲੀਅਰੈਂਸ ਵਾਪਸ ਲੈ ਲਈ ਔਰ ਉਹਦੇ 'ਚ ਉਹਨਾਂ ਨੇ ਫਿਰ 4-5 ਮਿਨਿਸਟਰਾਂ ਦੇ ਨਾਂ ਦਿੱਤੇ ਨੇ ਜਿਹੜਾ ਕਿ ਜਿਨ੍ਹਾਂ ਨੇ ਕਿ ਉਸ ਡੈਲੀਗੇਸ਼ਨ ਜਾਣਾ ਸੀ। ਔਰ ਉਹਨੇ ਕਿਹਾ ਵੀ ਇਹ ਡੈਲੀਬਰੇਟਲੀ ਜਿਹੜਾ ਹੈ
ਇਹ ਸਾਨੂੰ ਡਿਲੇ ਕੀਤਾ ਜਾ ਰਿਹਾ ਔਰ ਉਸ ਨੂੰ ਸੈਬੋਟਾਜਿੰਗ। ਹੁਣ ਇਹ ਜਿਹੜੀ ਸੈਬੋਟਾਜਿੰਗ ਲਾਈਨ ਹੈ ਇਹ ਇੱਕ ਲੈਵਲ ਤੇ ਨਹੀਂ ਹੈ ਜੀ। ਹੁਣ ਅਸੀਂ ਦੇਖਦੇ ਹਾਂ ਕਿ ਵੀ ਈਵਨ ਜਿਹੜਾ ਅਕਤੂਬਰ ਦੇ ਲਾਸਟ ਵੀਕ 'ਚ ਜਿਹੜਾ ਧਰਨਾ 31 ਅਕਤੂਬਰ ਦਾ ਇਸਲਾਮਾਬਾਦ 'ਚ ਰੱਖਿਆ ਹੈ ਮੌਲਾਨਾ ਫਜ਼ਲੁਰ ਰਹਿਮਾਨ ਨੇ, ਕੱਲ ਦੀ ਖਬਰ ਸੀ ਕਿ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਕਿਸਮ ਦਾ ਪੈਨਿਕ ਹੈ ਕਿ ਕੀ ਹੋਏਗਾ ਕੀ ਨਹੀਂ ਹੋਏਗਾ, ਟਰਾਂਸਪੋਰਟ ਬੰਦ ਹੋਏਗੀ, ਕੋਈ ਸਟੈਂਡਰਡ ਹੋਣਗੇ। 200 ਸਿੱਖਾਂ ਦਾ ਜਥਾ ਜਿਹੜਾ ਇਸ ਹਫਤੇ ਦੇ ਵਿੱਚ ਜਾਣਾ ਸੀ ਨਨਕਾਣਾ ਸਾਹਿਬ, ਉਹਨਾਂ ਦੀਆਂ ਜਿਹੜੀਆਂ ਟਿਕਟਸ ਬੁੱਕ ਸੀ ਕੱਲ ਉਹਨਾਂ ਦਾ ਸੀ ਕਿ ਉਹਨਾਂ ਨੇ ਉਹ ਆਪਣੀ ਵਿਜ਼ਿਟ ਕੈਂਸਲ ਕਰ ਦਿੱਤੀ ਕਿ ਵੀ ਜੇ ਉੱਥੇ ਕੋਈ ਹੋਰ ਮਾਹੌਲ ਬਣ ਜਾਂਦਾ ਹੈ ਤੇ ਜਾ ਕੇ ਅਸੀਂ ਉੱਥੇ ਫਸ ਨਾ ਜਾਈਏ। ਸੋ ਮੈਂ ਸਮਝਦਾ ਵੀ ਇਹ ਜਦੋਂ ਤੁਸੀਂ ਇੰਡੀਅਨ ਗਵਰਨਮੈਂਟ ਦਾ ਓਵਰਆਲ ਵਰਕਿੰਗ ਪੈਟਰਨ ਦੇਖਦੇ ਹੋ, ਈਵਨ ਅਸੀਂ ਆਪਣੀ ਕਮਿਊਨਿਟੀ ਦੇ ਹਵਾਲੇ ਨਾਲ ਦੇਖਦੇ ਹਾਂ ਕਈਆਂ ਬਾਰੇ ਜਦੋਂ ਕੋਈ ਪਤਾ ਲੱਗਦਾ ਹੈ ਜਾਂ ਕੋਈ ਆ ਕੇ ਕਹਿੰਦਾ ਜੀ ਉਹਨੇ ਫਲਾਂ ਬੰਦੇ ਨੇ ਇਹ ਕੀਤਾ, ਉਹ ਤਾਂ ਇੰਨਾ ਪੱਕਾ ਖਾਲਿਸਤਾਨੀ 20 ਸਾਲ ਤੋਂ 25 ਤੋਂ, ਮੈਂ ਉਹਨੂੰ ਸੁਣ ਕੇ ਕਹਿੰਦਾ ਕਿ ਵੀ ਬਸ ਗੱਲ ਨੂੰ ਇੱਥੇ ਹੀ ਠੱਪ ਦਿਓ। ਇਸ ਵੇਲੇ ਕੋਈ ਪਤਾ ਨਹੀਂ ਵੀ ਕੌਣ ਕਿੱਥੇ ਖੜਾ ਹੈ ਔਰ ਕਿਹਦਾ ਈਮਾਨ ਕਿੱਥੇ ਡੋਲਣਾ ਹੈ। ਸੋ ਕੁੱਲ ਮਿਲਾ ਕੇ ਜੋ ਹਾਲਾਤ ਮੈਂ ਦੇਖ ਰਿਹਾ ਹਾਂ ਕਿ ਵੀ ਇੱਕ ਪਾਸੇ ਜਦੋਂ ਇਹ ਪਤਾ ਹੈ ਉੱਥੋਂ ਦੀਆਂ ਆਪੋਜੀਸ਼ਨ ਪਾਰਟੀਆਂ ਵੀ ਜਾਂ ਜਿਹੜੀਆਂ ਧਰਨੇ ਦੇ ਵਿੱਚ ਸ਼ਰੀਕ ਹੱਕ ਹੁੰਦਾ, ਮੈਂ ਸਮਝਦਾ ਵੀ ਬੁਨਿਆਦੀ ਆਪੋਜੀਸ਼ਨ ਦਾ ਹੱਕ ਹੈ, ਪਰ ਤੁਸੀਂ ਟਾਈਮਿੰਗ ਤਾਂ ਦੇਖੋ ਵੀ ਕਸ਼ਮੀਰ ਦਾ ਮੁੱਦਾ ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ ਆ, ਉਹ ਫਸੇ ਹੋਏ ਨੇ 80 ਲੱਖ ਲੋਕ। ਇਧਰੋਂ ਇੱਕ ਜਿਹੜੀ ਪਾਕਿਸਤਾਨ ਦੀ ਵੱਡੀ ਪ੍ਰਾਪਤੀ ਮੈਂ ਸਮਝਦਾ ਜਿਹੜੀ ਕਿ ਧਾਰਮਿਕ ਮੁੱਦਿਆਂ ਦੇ ਉੱਤੇ ਸਿੱਖਾਂ ਨੂੰ ਤੋਹਫਾ ਦੇਣ ਦੀ ਗੱਲ ਜਦੋਂ ਕਹਿੰਦੇ ਨੇ ਕਿ ਜੀ ਔਰ ਵਾਕਈ ਤੋਹਫਾ ਹੈ ਕਰਤਾਰਪੁਰ ਕੋਰੀਡੋਰ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਿਹੜਾ ਹੈ ਉਹ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਂਦਾ ਹੈ, ਜਿਹਦੇ 'ਚ 50,000 ਤੋਂ ਜ਼ਿਆਦਾ ਦੀ ਅਕਮੋਡੇਸ਼ਨ ਦੀ ਟੈਂਟ ਸਿਟੀ ਨਨਕਾਣਾ ਸਾਹਿਬ 'ਚ ਹੈ। 10,000 ਕੱਲਾ ਦੂਜੇ ਪਾਸਿਓਂ ਜਿਹੜਾ ਹੈ ਉਹ ਜੁਆਇਨ ਕਰਨ ਦਾ। ਐਨ ਇਹੀ ਮੌਕਾ ਇਹੀ ਟਾਈਮਿੰਗ ਤੁਸੀਂ ਚੁਣਨੀ। ਔਰ ਜ਼ਾਹਰ ਹੈ ਵੀ ਇੰਗਲੈਂਡ ਦੇ ਸਿੱਖਾਂ ਨੇ ਰਾਦਰ ਅਪੀਲ ਵੀ ਕੀਤੀ ਹੈ, ਉਹ ਮੈਂ ਦੂਜੇ ਬਹੁਤੇ ਮੀਡੀਆ 'ਚ ਖਬਰ ਨਹੀਂ ਆਈ, ਯਸ ਪੰਜਾਬ ਵੈਬਸਾਈਟ ਨੇ ਦਿੱਤਾ ਸੀ, ਉਹਨਾਂ ਨੇ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਵੀ ਮਜ਼ਹਬੀ ਬੰਦੇ ਹੋ, ਤੁਹਾਨੂੰ ਪਤਾ ਹੈ ਕਿ ਵੀ ਮਜ਼ਹਬ ਦੀ ਕੀ ਇੰਪੋਰਟੈਂਸ ਹੈ ਔਰ ਇਹ ਮੌਕਾ ਹੈ ਕਿ ਵੀ 550 ਸਾਲ ਹੈ, ਵੱਡੀ ਗਿਣਤੀ 'ਚ ਸਿੱਖਾਂ ਨੇ ਆਉਣਾ ਹੈ। ਕੁਛ ਵੀ ਐਸਾ ਨਾ ਕਰੋ ਕਿ ਵੀ ਉੱਥੇ ਜਿਹੜਾ ਉਹ ਉਹਨਾਂ ਦੀ ਆਮਦ ਦੇ ਵਿੱਚ ਫਰਕ ਪਏ। ਲੇਕਿਨ ਹੁਣ ਉੱਥੇ ਇੰਨੇ ਫੈਕਟਰ ਸਾਰੇ ਪਾਸੇ ਚੱਲ ਰਹੇ ਨੇ, ਰੱਬ ਹੀ ਰੱਖ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਜਿਹੜਾ ਕਲਚਰਲ ਮਿਨਿਸਟਰ ਪੰਜਾਬ ਦਾ ਹੈ, ਜੇ ਇਹ ਕਹਿੰਦਾ ਵੀ ਇਹਨਾਂ ਦੇ ਡੈਲੀਗੇਸ਼ਨ ਨੂੰ ਜਿਹਦੇ ਮਿਨਿਸਟਰ ਨੇ ਜਿਨ੍ਹਾਂ ਨੇ ਅਖੰਡ ਪਾਠ ਰੱਖਣਾ, ਸੈਂਟਰ ਗਵਰਨਮੈਂਟ ਕਲੀਅਰੈਂਸ ਨਹੀਂ ਦੇ ਰਹੀ, ਹੋਰ ਰੁਕਾਵਟਾਂ ਖੜੀਆਂ ਕਰਨਾ ਕੀ ਹੁੰਦਾ ਜੀ। ਬਿਲਕੁਲ। ਹੁਣ ਆਪਾਂ ਮੈਸੇਜ ਲੈਂਦੇ ਹਾਂ ਆਪਣੇ ਵਿਊਅਰਸ ਦੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਮੇਰੇ ਕੋਲ ਐਸੋ ਸੁਰਿੰਦਰ ਦਾ ਮੈਸੇਜ ਸੀ ਪਰ ਫਿਰ ਰਿਟਰੀਵ ਨਹੀਂ ਕਰ ਪਾਈ ਮੈਂ। ਸੋ ਭਾਈ ਗੁਰਮੀਤ ਸਿੰਘ ਬੱਬਰ ਸਾਹਿਬ ਲਿਖਦੇ ਨੇ, ਪਾਕਿਸਤਾਨ ਉਹਨਾਂ ਲਿਖਿਆ ਕਿ $1400 ਲਵੇ ਤਾਂ ਜਜੀਆ ਜੇ ਬਾਦਲ ਦੇ ਕਬਜ਼ੇ ਵਾਲੀ SGPC ਇੱਕ ਰਾਤ ਦਾ ਕਮਰੇ ਦਾ $1500 ਲਵੇ। ਮੇਰੇ ਖਿਆਲ ਨਾਲ ਗਲਤ ਲਿਖਿਆ, 1500 ਰੁਪਇਆ ਹੋਣਾ, ਲਵੇ ਤਾਂ ਸੇਵਾ ਵਾ ਬੀਬੀ ਸਿਮਰੋ ਵਾ। ਸੋ ਸ਼ਕੀਲ ਸਰਦਾਰ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਯੂ ਡੂਇੰਗ ਵੈਰੀ ਗੁੱਡ ਜੌਬ, ਆਈ ਪ੍ਰੇ ਟੂ ਗॉड ਯੂ ਸਕਸੀਡ। ਐਂਡ ਫਿਰ ਅੱਗੇ ਸਾਡੇ ਕੋਲ ਮੈਸੇਜ ਆਏਗਾ ਇਹ ਅਹਿਮਦ ਆਰਿਫ ਜੀ ਦਾ, ਇਹ ਲਿਖਦੇ ਨੇ, ਡਾਕਟਰ ਸਾਹਿਬ ਬਿਗ ਫੈਨ ਆਫ ਯੂਅਰ wisdom and explanation of issues. I always trust your analysis. Above all, keep this great work. ਮੈਂ ਨਾ ਐਸ ਸੁਰਿੰਦਰ ਹੋਰਾਂ ਦਾ ਰਿਟਰੀਵ ਕੀਤਾ, ਉਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਜੀ। ਉਹਨਾਂ ਦਾ ਸਵਾਲੀਆ ਨਿਸ਼ਾਨ ਲਾ ਕੇ ਉਹਨੂੰ ਪੁੱਛਿਆ ਕਰਤਾਰਪੁਰ ਕੋਰੀਡੋਰ ਕਿਵੇਂ ਰੋਕਿਆ ਜਾਵੇ। ਇੱਕ ਪਾਸੇ ਕਰਤਾਰਪੁਰ ਕੋਰੀਡੋਰ ਖੁੱਲਣ ਦਾ ਸਮਾਂ ਨੇੜੇ ਆ ਗਿਆ ਹੈ, ਦੂਜੇ ਪਾਸੇ ਇਸ ਨੂੰ ਬੰਦ ਕਰਨ ਲਈ ਹੋਛੇ ਹੱਥਕੰਡੇ ਅਪਣਾਏ ਜਾ ਰਹੇ ਨੇ। ਜ਼ਾਲਮ ਕਸ਼ਮੀਰ ਵਿੱਚ ਜ਼ੁਲਮ ਦੀ ਹੱਦ ਪਾਰ ਕਰ ਚੁੱਕੇ ਨੇ। ਅੱਜ ਇਸ ਕੋਰੀਡੋਰ ਨੂੰ ਰੋਕਣ ਲਈ ਇਹ ਵਿਚਾਰਾਂ ਹੋ ਰਹੀਆਂ ਨੇ ਇਸ ਨੂੰ ਕਿਹੜੀ ਸਾਜ਼ਿਸ਼ ਨਾਲ ਰੋਕਣਾ। ਇਸੇ ਮਨਸੂਬੇ ਤਹਿਤ ਕਸ਼ਮੀਰ ਵਿੱਚ ਲਾਕਡਾਊਨ ਰਾਹੀਂ ਲੋਕਾਂ ਤੇ ਸ਼ਿਕੰਜਾ ਹੋਰ ਕੱਸਿਆ ਜਾ ਰਿਹਾ ਹੈ। ਹਕੂਮਤ ਵੱਲੋਂ ਕਸ਼ਮੀਰੀਆਂ ਨੂੰ ਧਮਕੀ ਦਿੱਤੀ ਗਈ ਹੈ ਕਸ਼ਮੀਰੀ ਆਪਣਾ ਧਰਮ ਬਦਲ ਲੈਣ। ਹੁਣ ਕਸ਼ਮੀਰ ਦੀ ਹਾਲਤ ਬਦਲ ਗਈ ਹੈ, ਸੂਬੇ ਦੀ ਹਾਲਤ ਬਦਲ ਚੁੱਕੀ ਹੈ। ਜੋ ਕੇਂਦਰ ਕਰੇਗਾ ਉਹੀ ਹੋਣਾ ਹੈ। ਇਸੇ ਸਾਜ਼ਿਸ਼ ਤਹਿਤ ਆਜ਼ਾਦ ਕਸ਼ਮੀਰ ਵੱਲ ਕੰਟਰੋਲ ਲਾਈਨ ਤੇ ਫਾਇਰਿੰਗ ਵਧਾਈ ਗਈ ਹੈ। ਪਾਕ ਅਧਿਕਾਰਤ ਕਸ਼ਮੀਰ ਵਿੱਚ ਲੋਕਾਂ ਦੇ ਘਰ ਕਾੜ ਤਬਾਹ ਹੋਏ, ਕਈ ਲੋਕ ਮਾਰੇ ਗਏ ਦੁਵੱਲੀ ਫਾਇਰਿੰਗ ਵਿੱਚ, ਕਈ ਭਾਰਤੀ ਫੌਜੀ ਮਾਰੇ ਗਏ।
ਭਾਰਤੀ ਫੌਜੀ ਮੁਖੀ ਨੇ ਬਿਆਨ ਦਿੱਤਾ ਕਿ ਇਸ ਫਾਇਰਿੰਗ ਨਾਲ ਅੱਤਵਾਦੀ ਕੈਂਪ ਤਬਾਹ ਕਰ ਦਿੱਤੇ ਗਏ ਹਨ। ਅਗਾਊਂ ਵੀ ਇਹ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਦੇ DIG ਮੇਜਰ ਜਨਰਲ ਆਸਫ ਗਫੂਰ ਨੇ ਕੱਲ ਵਿਦੇਸ਼ੀ ਰਾਜਦੂਤਾਂ ਨੂੰ ਕੰਟਰੋਲ ਲਾਈਨ ਦਾ ਦੌਰਾ ਕਰਵਾ ਕੇ ਕੰਟਰੋਲ ਲਾਈਨ ਦੀ ਅਤ ਨਾਜ਼ੁਕ ਹਾਲਤ ਵਿਖਾਈ ਹੈ। ਇਸੇ ਤਹਿਤ ਭਾਰਤ ਨੂੰ ਕਿਹਾ ਕਿ ਜੇਕਰ ਕਸ਼ਮੀਰ ਦੀ ਹਾਲਤ ਵਧੀਆ ਹੈ ਤਾਂ ਭਾਰਤ ਵਿੱਚ ਮੌਜੂਦ ਵਿਦੇਸ਼ੀ ਡਿਪਲੋਮੈਟਾਂ ਵਿਦੇਸ਼ੀ ਮੀਡੀਆ ਨੂੰ ਕਸ਼ਮੀਰ ਦਾ ਦੌਰਾ ਕਰਵਾਇਆ ਜਾਏ ਤਾਂ ਕਿ ਦੁਨੀਆ ਨੂੰ ਕਸ਼ਮੀਰ ਦੀ ਅਸਲ ਤਸਵੀਰ ਨਜ਼ਰ ਆਏ। ਕੰਟਰੋਲ ਲਾਈਨ ਤੇ ਜ਼ਬਰਦਸਤ ਫਾਇਰਿੰਗ, ਪਾਕਿਸਤਾਨ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਦਾ ਆਜ਼ਾਦੀ ਮਾਰਚ, ਉਹਨਾਂ ਹਥਕੰਡਿਆਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਜਿਸ ਨਾਲ ਪਾਕਿਸਤਾਨ ਨੂੰ ਜੰਗ ਲੜਨ ਲਈ ਮਜਬੂਰ ਕੀਤਾ ਜਾਵੇ। ਜੰਗ ਸ਼ੁਰੂ ਹੋਣ ਦੀ ਸੂਰਤ ਵਿੱਚ ਕਰਤਾਰਪੁਰ ਕੋਰੀਡੋਰ ਰੋਕਣ ਦਾ ਬਹਾਨਾ ਲੱਭਿਆ ਜਾਵੇਗਾ। ਸਰਹੱਦ ਤੇ ਤਣਾਅ ਰੱਖ ਕੇ ਕਸ਼ਮੀਰ ਤੇ ਜ਼ਬਰ ਲਗਾਤਾਰ ਜਾਰੀ। ਬਹੁਤ ਜ਼ਬਰਦਸਤ ਐਨਾਲਿਸਿਸ ਬਿਲਕੁਲ ਬਿਲਕੁਲ ਕਿ ਅਦਰਵਾਈਜ਼ ਇੱਕ ਪਾਸੇ ਉਹ ਖੁੱਲਣ ਜਾ ਰਿਹਾ ਹੈ, ਦੂਸਰੇ ਪਾਸੇ ਵਿਪਨ ਰਾਵਤ ਇਹ ਕਹਿ ਰਿਹਾ ਜੀ ਅਸੀਂ ਸਬਕ ਸਿਖਾਵਾਂਗੇ, ਔਰ ਉਹਨਾਂ ਦਾ ਗਵਰਨਰ ਕਹਿ ਰਿਹਾ ਅਸੀਂ ਲਾਈਨ ਆਫ ਕੰਟਰੋਲ ਕ੍ਰਾਸ ਕਰਕੇ ਤਬਾਹ ਕਰ ਦਿਆਂਗੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ, ਔਰ ਉਹਨਾਂ ਦੇ ਤੁਸੀਂ ਸਿਵਲੀਅਨਸ ਮਾਰ ਰਹੇ ਹੋ। ਉਧਰ ਪੰਜਾਬ ਦਾ ਮਿਨਿਸਟਰ ਕਹਿ ਰਿਹਾ ਵੀ ਉਹਨਾਂ ਨੇ ਜਾਣਾ, ਪਹਿਲਾਂ ਵੀ ਉਹਨਾਂ ਦੀ ਜਿਹੜਾ ਉਹ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਅਖੰਡ ਪਾਠ ਰੱਖਣਾ। ਅੱਜ ਤਰੀਕਾਂ ਅਕਤੂਬਰ ਦੇ ਲਾਸਟ ਡੇ ਆ ਗਏ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚ ਅਸੀਂ ਇਹੀ ਦੇਖਦੇ, ਔਰ ਪੰਜਾਬੀ ਲੈਪਰਡ ਦੇ ਨਾਂ ਥੱਲੇ ਉਹਨਾਂ ਨੇ ਤੁਹਾਨੂੰ ਵੀ ਅਦਾਬ ਕਿਹਾ, ਔਰ ਐਵਰੀ ਟਾਈਮ ਉਹਨਾਂ ਨੇ ਕਿਹਾ ਇੰਡੀਆ 90% ਮੀਡੀਆ ਪ੍ਰੋਪੇਗੈਂਡਾ ਟੈਲਸ ਲਾਈਜ਼, ਪਿਕਚਰ ਆਫ ਇਕਨੋਮਿਕਸ ਇਜ਼ ਵੈਰੀ ਕ੍ਰਿਟੀਕਲ ਬਟ ਨੋ ਇਸ਼ੂ ਬੀਇੰਗ ਟੇਕਨ ਬਾਈ ਇੰਡੀਅਨ ਮੀਡੀਆ। 90% ਵੀ ਤੁਸੀਂ ਉਹਨਾਂ ਦਾ ਲਿਹਾਜ਼ ਕੀਤਾ, ਇਹ 99.9% ਹੀ ਹੈ। ਉਹ ਜਿਹੜੇ ਖੁੱਲੇ ਜਿਹੇ ਚ ਨੇ, ਕੋਈ ਪ੍ਰਿੰਟ ਚ ਹੈ, ਕੋਈ ਸਕਰੋਲ ਚ ਹੈ, ਜਾਂ ਰਵੀਸ਼ ਕੁਮਾਰ ਵਰਗੇ ਜਾਂ ਬੀਬੀ ਸ਼ੇਰਵਾਨੀ ਹੈ, ਉਹ ਬਹੁਤ ਅੱਛੇ ਜਿਹੜਾ ਹੈ ਉਹ ਕਸ਼ਮੀਰ ਮੁੱਦੇ ਤੇ ਸੈਗਮੈਂਟ ਕਰਦੀ ਹੈ। ਔਰ ਇਸੇ ਤਰ੍ਹਾਂ ਕਾਮਰਾਨ ਇਕਬਾਲ ਜੀ ਨੇ ਬਹੁਤ ਸਾਰੇ ਮੈਸੇਜ ਦਿੱਤੇ ਨੇ, ਆਮੀਨ ਔਰ ਵੈਲ ਵਿਸ਼ਿੰਗ ਕੀਤੀ ਹੈ। ਔਰ ਮੇਰਾ ਖਿਆਲ ਹੈ ਅਸੀਂ ਬ੍ਰੇਕ ਤੇ ਚਲੇ ਜਾਈਏ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।